ਕਿਹਦੀ ਗੱਡੀ ਹੈ ਜੀ ਇਹ? ਹਾਂਜੀ ਕਿਹਦੀ ਗੱਡੀ ਹੈ ਜੀ? ਹਾਂਜੀ ਮਾਤਾ ਜੀ ਗੱਡੀ ਕਿਹਦੀ ਹੈ ਜੀ? ਖੜ ਜਾ ਹੁਣ ਜਾਣਾ ਕਿੱਥੇ ਹੁਣ? ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਕੁਝ ਸਖਤ ਹਦਾਇਤਾਂ ਭਾਵ ਗਾਈਡਲਾਈਨਸ ਜਾਰੀ ਕੀਤੀਆਂ ਹੋਈਆਂ ਨੇ, ਜਿਸ ਦੌਰਾਨ ਹਫ਼ਤਾਵਾਰ ਲੋਕਡਾਊਨ ਦੇ ਚੱਲਦਿਆਂ ਬਾਕੀ 5 ਦਿਨ ਕੁਝ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੇ ਲੋਕਡਾਊਨ ਦੇ ਆਦੇਸ਼ ਦਿੱਤੇ ਗਏ ਨੇ। ਪਰ ਇਹਨਾਂ ਆਦੇਸ਼ਾਂ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ, ਇਹ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ। ਜੀ ਹਾਂ, ਤਸਵੀਰਾਂ ਵਿੱਚ ਤੁਸੀਂ ਜੋ ਦੇਖ ਰਹੇ ਹੋ ਇਹ ਹੈ ਸ਼ਹਿਰ ਬਠਿੰਡਾ ਦੇ ਬੀਬੀ ਵਾਲਾ ਚੌਕ ਸਥਿਤ ਠੇਕਾ। ਜੋ ਕਿ ਕੈਪਟਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਸ਼ਾਮ ਦੇ 5 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਨਾਈਟ ਕਰਫਿਊ ਦਾ ਸਮਾਂ ਹੈ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਨਾਈਟ ਕਰਫਿਊ ਦੇ ਚੱਲਦਿਆਂ ਹੀ ਇਸ ਠੇਕੇ ਵਾਲਿਆਂ ਵੱਲੋਂ ਨਿਯਮਾਂ ਦੀਆਂ ਉਲੰਘਣਾ ਕਰ ਧੜੱਲੇ ਨਾਲ ਸ਼ਰਾਬ ਵੇਚੀ ਜਾ ਰਹੀ ਹੈ। ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਠੇਕੇ ਵਾਲਿਆਂ ਵੱਲੋਂ ਚੋਰੀ ਨਾਲ ਸ਼ਰਾਬ ਵੇਚਣ ਲਈ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਇੱਥੇ ਕੀ ਚੱਲ ਰਿਹਾ ਹੈ। ਪਰ ਇਹ ਸਭ ਸਰਕਾਰ ਤੇ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਸਕਦਾ ਹੈ, ਤੀਜੀ ਅੱਖ ਕਹਿਲਾਉਣ ਵਾਲੇ ਕੈਮਰੇ ਤੋਂ ਨਹੀਂ। ਕੈਮਰੇ ਦੀ ਤੀਜੀ ਅੱਖ ਇਹਨਾਂ ਤੇ ਨਜ਼ਰ ਰੱਖ ਸਕਦੀ ਹੈ, ਇਹ ਸ਼ਾਇਦ ਇਹਨਾਂ ਨੂੰ ਨਹੀਂ ਸੀ ਪਤਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਸ਼ਰਾਬੀ ਇੱਥੇ ਦਾਰੂ ਦੀ ਬੋਤਲ ਲੈਣ ਆਉਂਦਾ ਹੈ ਤੇ ਲੈ ਕੇ ਚਲਾ ਜਾਂਦਾ ਹੈ। ਪਰ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਸਰਕਾਰ ਦੇ ਹੀ ਕਰਿੰਦੇ ਦਾਰੂ ਦੇ ਠੇਕੇ ਤੇ ਨਜ਼ਰ ਆਏ, ਜੋ ਕਿ ਨਾਈਟ ਕਰਫਿਊ ਦੇ ਨਿਯਮਾਂ ਦੀਆਂ ਉਲੰਘਣਾ ਕਰ ਰਹੇ ਸ਼ਰਾਬ ਦੇ ਠੇਕੇ ਤੇ ਆਏ ਤੇ ਜਦੋਂ ਸ਼ਰਾਬ ਦੀ ਬੋਤਲ ਲੈ ਕੇ ਜਾਣ ਲੱਗੇ ਤਾਂ ਉਹਨਾਂ ਨੂੰ ਪੁੱਛੇ ਜਾਣ ਤੇ ਉਹਨਾਂ ਵੱਲੋਂ ਗੱਡੀ ਭਜਾ ਲਈ ਗਈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਜੋ ਵੀਡੀਓ 'ਚ ਦਿਖਾਈ ਦੇ ਰਹੀ ਹੈ ਇਹ ਕਿਸੇ ਐਮਐਲਏ ਦੀ ਕਾਰ ਹੈ, ਜੋ ਕਿ ਐਮਐਲਏ ਵੱਲੋਂ ਇਹ ਸਵੀਕਾਰ ਵੀ ਕਰ ਲਿਆ ਗਿਆ ਹੈ ਕਿ ਇਹ ਉਸ ਦੀ ਕਾਰ ਸੀ। ਪਰ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਉਸ ਸਮੇਂ ਕਾਰ ਵਿੱਚ ਮੌਜੂਦ ਨਹੀਂ ਸੀ। ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਐਮਐਲਏ ਤੋਂ ਬਿਨਾਂ ਇਹ ਗੱਡੀ ਕਿਤੇ ਵੀ ਲੈ ਜਾਣ ਦਾ ਅਧਿਕਾਰ ਉਹਨਾਂ ਕੋਲ ਹੈ ਜਾਂ ਕਿਸੇ ਵੀ ਸਰਕਾਰੀ ਗੱਡੀ ਨੂੰ ਕੋਈ ਕਿਤੇ ਵੀ ਲੈ ਜਾ ਸਕਦਾ ਹੈ? ਨਹੀਂ, ਇਹ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ। ਸਰਕਾਰੀ ਗੱਡੀ ਸਿਰਫ ਸਰਕਾਰੀ ਮੁਲਾਜ਼ਮ ਲਈ ਹੀ ਕਿਤੇ ਬਾਹਰ ਜਾ ਸਕਦੀ ਹੈ, ਹੋਰ ਕਿਸੇ ਨੂੰ ਵੀ ਉਸ ਨੂੰ ਲੈ ਜਾਣ ਦਾ ਅਧਿਕਾਰ ਨਹੀਂ ਹੈ। ਪਰ ਇੱਥੇ ਇਹ ਗੱਲ ਹੋਰ ਵੀ ਹੈਰਾਨ ਕਰਦੀ ਹੈ ਕਿ ਇਹ ਸਰਕਾਰੀ ਗੱਡੀ ਸ਼ਰਾਬ ਦੇ ਠੇਕੇ ਦੇ ਬਾਹਰ ਦੇਖੀ ਗਈ, ਉਹ ਵੀ ਨਾਈਟ ਕਰਫਿਊ ਦੌਰਾਨ। ਪੁੱਛ ਹੀ ਲੈਣਾ ਮੈਂ ਰੋਕ ਲਾ ਮੈਂ ਪੁੱਛ ਹੀ ਲੈਣਾ। ਮੈਂ ਕਹੂੰਗਾ ਬਈ ਕਿਹੜੇ ਅਫਸਰ ਦੀ ਗੱਡੀ ਹੈ? ਇੱਕ ਮਿੰਟ ਬਾਈ ਰੋਕੀ ਗੱਡੀ। ਬਾਈ ਕਿਹਦੀ ਗੱਡੀ ਹੈ ਜੀ ਇਹ? ਹਾਂਜੀ ਕਿਹਦੀ ਗੱਡੀ ਹੈ ਜੀ? ਹਾਂਜੀ ਮਾਤਾ ਜੀ ਗੱਡੀ ਕਿਹਦੀ ਹੈ ਜੀ? ਕਿਵੇਂ ਖੜ ਜਾ ਹੁਣ ਜਾਣਾ ਕਿੱਥੇ ਹੁਣ? ਹੈਲੋ ਹਾਂਜੀ ਮੈਮ, ਕੱਲ ਜਿਹੜਾ ਸਟਿੰਗ ਕਰਿਆ ਸੀ ਆਪਣੀ ਥੋੜਾ ਟਾਈਮ ਪਹਿਲਾਂ ਗੱਲ ਹੋਈ ਸੀ, ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਵੀ ਗੱਡੀ ਕੌਣ ਲੈ ਕੇ ਗਿਆ ਸੀ ਜਿਹੜੀ ਤੁਹਾਡੀ ਇਨੋਵਾ ਗੱਡੀ ਹੈ ਜੀ? ਅੱਛਾ, ਉਹ ਮੇਰੇ ਗਨਮੈਨ ਲੈ ਕੇ ਗਏ ਸੀ ਰੋਟੀ ਲੈਣ ਲਈ ਜੀ, ਬਿਕੋਜ਼ ਮੇਰੇ ਫਾਦਰ ਦਾ ਪਹਿਲਾਂ ਹੀ ਆਪਰੇਸ਼ਨ ਹੋਇਆ ਸਪਾਈਨ ਦਾ ਥੋੜੇ ਦਿਨ ਪਹਿਲਾਂ ਜੀ, ਤੇ 3-4 ਦਿਨ ਪਹਿਲਾਂ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀਗਾ ਤੇ ਜੀ। ਫਿਰ ਜਿੰਦਰ ਹਸਪੀਟਲ ਤੋਂ ਉਹਨਾਂ ਦਾ ਕਰਵਾਇਆ ਇਲਾਜ ਜੀ। ਤੇ ਮੈਂ ਉਧਰ ਪੇਕੇ ਸੀਗੀ, ਮੇਰੇ ਭਾਬੀ ਤੇ ਉਹ ਡਰੈਸਿੰਗ ਕਰ ਰਹੀ ਸੀ ਕਿਉਂਕਿ ਹਜੇ ਟਾਂਕੇ ਜਿਹੜੇ ਸਪਾਈਨ ਦਾ ਕਰਵਾਇਆ ਨਾ ਆਪਰੇਸ਼ਨ ਹਜੇ ਖੁੱਲੇ ਨਹੀਂ, ਉਹ ਫਿਰ ਵੀ ਸੁੱਕ ਨਾ ਜਾਣਾ, ਇਸ ਕਰਕੇ ਅਸੀਂ ਡਰੈਸਿੰਗ ਵਗੈਰਾ ਕਰ ਰਹੀ ਸੀ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਲੈ ਆਓ ਰੋਟੀ, ਫਿਰ ਹੋ ਜਾਂਦਾ ਨਾ ਲਾਕਡਾਊਨ ਵਗੈਰਾ। ਉਹ ਕਹਿੰਦੇ ਸੀ ਅਸੀਂ ਬੁੱਕ ਕਰਵਾਤੀ ਹੈ ਤੇ ਲੈ ਆਵਾਂਗੇ ਜਾ ਕੇ, ਬਸ ਰੋਟੀ ਲੈਣ ਕੇ ਗਏ ਹੋਏ ਸੀ ਜੀ। ਤੇ ਮੈਮ ਤੁਸੀਂ ਗੱਲਬਾਤ ਕੀਤੀ ਹੈ ਆਪਣੇ ਜਿਹੜੇ ਤੁਹਾਡੇ ਕਰਮਚਾਰੀ ਸੀਗੇ ਉਹਨਾਂ ਦੇ ਨਾਲ? ਹਾਂ, ਹੋ ਗਈ ਸੀ ਮੇਰੀ ਗੱਲ। ਮੈਂ ਕਿਹਾ ਚਲੋ ਧਿਆਨ ਰੱਖਿਆ ਕਰੋ, ਕੋਈ ਗੱਲ ਨਹੀਂ। ਜੀ ਕੋਈ ਸੀ ਮੇਰੀ ਨਾਲ ਜੀ 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 ਧੰਨਵਾਦ ਜੀ। ਦੱਸ ਦਈਏ ਕਿ ਇਹ ਕੋਈ ਪਹਿਲਾ ਅਜਿਹਾ ਸ਼ਰਾਬ ਦਾ ਠੇਕਾ ਨਹੀਂ ਹੈ ਜੋ ਕਿ ਕੋਰੋਨਾ ਗਾਈਡਲਾਈਨਸ ਤੇ ਨਾਈਟ ਕਰਫਿਊ ਦੀ ਉਲੰਘਣਾ ਕਰ ਰਿਹਾ ਹੈ। ਹੋਰ ਵੀ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚੋਂ ਸ਼ਰੇਆਮ ਗਾਈਡਲਾਈਨਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਪਰ ਕਿ ਸਿਰਫ ਗਰੀਬ ਵੱਲੋਂ ਇਹਨਾਂ ਦੀ ਉਲੰਘਣਾ ਕਰਨ ਤੇ ਕਾਰਵਾਈ ਹੋਵੇਗੀ, ਸਰਕਾਰੀ ਕਰਮਚਾਰੀ ਤੇ ਨਹੀਂ, ਇਸ ਠੇਕੇ ਤੇ ਨਹੀਂ। ਚਲੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।